ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੱਡ ਕੇ ਸ਼ੀਸ਼ ਮਹੱਲ ਚਲਿਆ। ਕੋਈ ਪਾਲਿਆ ਨਾਜ਼ ਤੇ ਨਖਰਿਆਂ ਵਿੱਚ, ਕੋਈ ਰੇਤ ਗਰਮ ਵਿੱਚ ਥਲ ਚਲਿਆ। ਕੋਈ ਭੁੱਲ ਗਿਆ ਮਕਸਦ ਆਮਨ ਦਾ, ਕੋਈ ਕਰਕੇ ਮਕਸਦ ਹੱਲ ਚਲਿਆ। ਇੱਥੇ ਹਰ ਕੋਈ ਫਰੀਦ ਮੁਸਾਫਰ ਏ, ਕੋਈ ਅੱਜ ਚਲਿਆ ਤੇ ਕੋਈ ਕੱਲ ਚਲਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम, सत श्री अकाल, आदाब। ਸਾਡੀ ਇਸ ਮਹਿਫਲ ਦਾ ਹਿੱਸਾ ਬਣਨ ਵਾਲਿਆਂ ਸਾਰਿਆਂ ਦੋਸਤਾਂ ਮਿੱਤਰਾਂ ਦੀ ਖਿਦਮਤ ਵਿੱਚ ਇਹ ਅਸੀਂ ਵੀਡੀਓ ਪੇਸ਼ ਕਰ ਰਹੇ ਹਾਂ। ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਭੋਈ। ਔਰ ਭੋਈ ਜਿਹੜਾ ਪਿੰਡ ਹੈ ਇਹ ਪਾਕਿਸਤਾਨ ਵੱਲੋਂ ਬਾਰਡਰ ਦਾ ਆਖਰੀ ਪਿੰਡ ਹੈ। ਅਤੇ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਅੰਮਾ ਬਸ਼ੀਰਾ ਬੀਬੀ, ਜਿਨ੍ਹਾਂ ਦਾ ਪੁਰਾਣਾ ਪਿੰਡ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਸੀ ਭੁੱਲਰ। ਇਹ ਜਿਹੜਾ ਭੁੱਲਰ ਪਿੰਡ ਹੈ ਇਹ ਕਸ਼ਮੀਰ ਵੱਲੋਂ ਬਾਰਡਰ ਦਾ ਆਖਰੀ ਪਿੰਡ ਹੈ। ਅਤੇ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਬਣਨ ਵਾਲੀ ਲਕੀਰਾਂ ਨੇ ਇਹਨਾਂ ਵਾਸਤੇ ਹਮੇਸ਼ਾ ਲਈ ਜਮਨ ਭੋਗ ਦੇ ਦਰਵਾਜ਼ੇ ਬੰਦ ਕਰ ਦਿੱਤੇ। ਔਰ ਦੋਸਤੋ ਇਹ ਉਹ ਜ਼ਖਮ ਹੈ ਕਿ ਜਿਹਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਨਾਮੁਮਕਿਨ ਹੈ। ਔਰ ਦੋਸਤੋ ਆਓ ਫਿਰ ਮੁਲਾਕਾਤ ਕਰਨੇ ਆ ਅੰਮਾ ਬਸ਼ੀਰਾ ਬੀਬੀ ਦੇ ਨਾਲ ਔਰ ਉਹਨਾਂ ਦੀ ਯਾਦ ਦੇ ਵਰਕੇ ਫੋਲਨੇ ਆ। ਇਹ ਤੁਹਾਡੀ ਸਕਰੀਨ ਉੱਤੇ ਭੋਈ ਪਿੰਡ ਦਾ ਜਿਹੜਾ ਸਕੂਲ ਹੈ ਗੌਰਮੈਂਟ ਦਾ, ਉਹਦਾ ਵਿਊ ਤੁਸੀਂ ਦੇਖ ਰਹੇ ਹੋ। ਔਰ ਨਾਲ ਹੀ ਜਿਹੜਾ ਤਲਾਬ ਹੈ ਭੋਈ ਪਿੰਡ ਦੇ ਵਿੱਚ, ਤੁਸੀਂ ਉਹਦਾ ਵਿਊ ਵੇਖ ਰਹੇ ਹੋ। ਸੂਰਜ ਦਾ ਗਰੂਬ ਹੋਣ ਦਾ ਮੰਜ਼ਰ ਦੇਖ ਰਹੇ ਹੋ। ਅਤੇ ਇਹ ਉਹ ਦੋਸਤੋ ਇੱਕ ਛੋਟਾ ਜਿਹਾ ਹੱਸਦਾ ਵਸਦਾ ਭੋਈ ਪਿੰਡ ਹੈ, ਜਿਹਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਅੰਮਾ ਬਸ਼ੀਰਾ ਬੀਬੀ ਦੇ ਨਾਲ। ਦੋਸਤੋ ਆਓ ਫਿਰ ਮੁਲਾਕਾਤ ਕਰਨੇ ਆ ਅੰਮਾ ਬਸ਼ੀਰਾ ਬੀਬੀ ਦੇ ਨਾਲ। अस्सलाम वालेकुम। माँ जी अस्सलाम वालेकुम। माँ जी क्या हाल जी, सुनाओ ठीक हो? सुनाओ सेहत कैसी है? ते की नाम जे अपना? बशीरा। बशीरा। ते वाला साहब दा की नाम जे? मोहम्मदीन। मोहम्मदीन। ते ਇਹ ਜਿਹੜਾ ਪਿੰਡ ਹੈ ਜਿੱਥੇ ਅਸੀਂ ਬੈਠੇ ਦੇ ਆ, ਇਹਦਾ ਕੀ ਨਾਮ ਹੈ? पोई। ਭੋਈ। ਤੇ ਇਹਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਦੇ ਕੀ ਕੀ ਨਾਮ ਨੇ? टांडा एक ते टिब्बा पिंड बामना। ਅੱਛਾ। इधर ना बेरा ਜੰਗੂ ਚੱਕ ਤੇ ਬਹਿਰਾ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਤੇ ਮਾਂ ਤੁਸੀਂ ਇੱਥੋਂ ਦੇ ਬਸ਼ਿੰਦੇ ਹੋ ਜਾਂ ਉਧਰੋਂ ਆਏ ਦੇ ਹੋ? ਅਸੀਂ ਉਧਰੋਂ ਆਏ ਆ। ਅੱਛਾ, ਉਧਰ ਕਿਹੜਾ ਪਿੰਡ ਸੀ ਆਪਣਾ? ਬੱਲੜ। ਬੱਲੜ। ਪੇਕਿਆਂ ਦਾ ਬੱਲੜ ਤੇ ਸਹੁਰੇ ਦਾ ਕਮੋਲ। ਅੱਛਾ। ਉਹ ਮੈਂ ਅੱਧੇ ਸ਼ਾਦੀशुदा ਮੇਰੀ ਇੱਧਰ ਹੋਈ ਦੀ ਆ। ਅੱਛਾ, ਯਾਨੀ ਕਿ ਤੁਹਾਡੇ ਜਿਹੜੇ ਪੇਕੇ ਨੇ ਉਹ ਨੇ ਬੱਲੜ, ਆਹ ਤੇ ਤੁਹਾਡੇ ਜਿਹੜੇ ਸਹੁਰੇ ਨੇ ਉਹ ਨੇ ਕਮੋਰ। ਕਮੋਰ ਦੇ ਕਮੋਰ ਵਾਲੇ ਜਿਹੜੇ ਉੱਥੋਂ ਜੀ ਕਮੋਰ ਤੋਂ ਆਏ ਦੇ ਨੇ ਇੱਥੇ, ਉਹਨਾਂ ਦੇ ਘਰ ਤੁਹਾਡੀ ਸ਼ਾਦੀ ਹੋਈ ਦੀ ਹੈ? ਹਾਂ। ਅੱਛਾ, ਠੀਕ ਹੋ ਗਿਆ। ਤੇ ਮੈਂ ਜਿਹੜਾ ਤੁਹਾਡਾ ਪੁਰਾਣਾ ਪਿੰਡ ਸੀ ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਲੈੜੀ ਸਕਰੋੜ। ਅੱਛਾ, ਸਕਰੋੜ। ਹਾਂ, ਲੈਡੀ ਸਕਰੋੜ। ਤੇ ਪਰਲੇ ਪਾਸੇ ਕਿਹੜੇ ਪਿੰਡ ਹਨ? ਪਰਲੇ ਪਾਸੇ ਕਿਹੜੇ ਪਾਸੇ? ਪਰਲੇ ਪਾਸੇ ਦਰਿਆ ਸੀ। ਅੱਛਾ, ਨੰਗਾ ਹੋ ਗਿਆ, ਕੇਸੋ ਕਮੋਰ, ਹਾਂ, ਨੰਗਾ ਮਾਜਰਾ। ਅੱਛਾ, ਇਹ ਮਨਾਲ ਨਾਲ ਪਿੰਡ ਸਨ? ਨਹੀਂ ਉਧਰ ਨੇ ਇਹ ਪਿੰਡ। ਇਹ ਬਸੰਤਰੂ ਭਾਰ ਨੇ। ਅੱਛਾ। ਤੇ ਇਹਦੇ ਦੱਖਣ ਵਾਲੇ ਪਾਸੇ ਕਿਹੜੇ ਪਿੰਡ ਨੇ? ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ ਬੱਲੜ। ਬੱਲੜ ਉਹਦੇ ਦੱਸੇ ਕਹਿੰਦੀਆਂ ਲੈੜੀ ਸੀ ਸਕਰੋੜ ਸੀ। ਨਹੀਂ, ਦੱਖਣ ਵਾਲੇ ਪਾਸੇ ਇੱਧਰ। ਇੱਧਰ ਹਾਂਜੀ ਹਾਂਜੀ। ਇਹ ਮੇਰਾ ਇੱਥੇ ਆ ਕੇ ਰਾਜਪੁਰਾ ਨਾਲ ਪਟਨੀ ਚੱਕ ਨਾਲ ਮਤਲਬ ਚੁਜਵਾਲ। ਅੱਛਾ। ਤੇ ਅਮਾ ਪਿੰਡ ਵਿੱਚ ਕਿੰਨਾ ਕੁ ਵੱਡਾ ਪਿੰਡ ਸੀ ਤੁਹਾਡਾ ਜਿਹੜਾ ਪਿੰਡ ਸੀ? ਨਿਕਾਹਰਾ ਸੀ। ਕਿੰਨੇ ਘਰ ਸਨ ਤਕਰੀਬਨ? ਹੁਣ 18-20। ਬਸ 18-20 ਸਾਲ। ਆਹੋ, ਫਿਰ ਦੋ ਤਰੇ ਬਣ ਗਏ ਹਨ। ਉਹਨੂੰ ਆਂਦੇ ਰੋੜ ਗਏ ਹਨ ਪਿੰਡ, ਰੋੜ ਗਏ ਸੀ। ਫਿਰ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਪਾ ਲਿਆ। ਅੱਛਾ, ਇਸ ਵਾਸਤੇ ਕਿ ਥੋੜੇ ਜਿਹੇ ਘਰ ਸਨ 18-20 ਹੈ। ਹਾਂ। ਤੇ ਪਾਣੀ ਕਿੱਥੋਂ ਪੀਂਦੇ ਰਹੇ ਹੋ? ਖੂਹ ਤੋਂ। ਖੂਹ ਹੀ ਪਿੰਡ 'ਚ? ਕਿੰਨੇ ਖੂਹ ਸਨ ਪਿੰਡ 'ਚ? ਇੱਕੋ ਖੂਹ ਸੀ। ਉਹ ਪਾਣੀ ਪੀਣ ਵਾਸਤੇ ਹੀ ਜਾਂ ਜ਼ਮੀਨਾਂ ਨੂੰ ਵੀ ਲਾਉਂਦੇ ਰਹੇ ਹੋ? ਨਹੀਂ, ਪਾਣੀ ਪੀਣ ਵਾਸਤੇ। ਉਹਨੂੰ ਇਹ ਨਹੀਂ ਹਣੇ ਹੋਈਆਂ ਅੱਛਾ। ਸ਼ਾਮਾਂ ਤੱਕ ਹੀ ਆ। ਤੇ ਪਾਣੀ ਵਿੱਚੋਂ ਕਿਸ ਤਰ੍ਹਾਂ ਕੱਢਦੇ ਰਹੇ ਹੋ? ਘਰਾਟ ਹੁੰਦਾ ਸੀ ਤੇ ਰਹਿ ਤੇ ਉਹਦੇ ਨਾਲ ਪੈਰ ਤਾਰ ਕੇ ਤੇ। ਅੱਛਾ, ਪੈਰ ਉੱਤੇ ਰੱਖੀ ਜਾਣਾ ਤੇ ਉਹ ਤਾਂ ਆ ਜਾਣਾ ਪਾਣੀ? ਨਹੀਂ, ਪਾਣੀ ਨਹੀਂ ਲਾਜਣਾ ਖਿਜਣਾ। ਬੜਾ ਗਲਫਾ ਪਾਣਾ ਉਹਨੂੰ। ਉਹਦਾ ਬੋਕਾ ਹੁੰਦਾ ਰਹੇ, ਬੋਕਾ ਪਾਣੀ ਵਾਲਾ। ਆਹ ਉਹੀ ਅਮਾ ਕਹਿ ਰਹੇ ਨਾ? ਹਾਂ, ਘੜਾ ਹੁੰਦਾ ਰਿਹਾ, ਘੜੇ ਨੂੰ ਮਤਲਬ ਘੜੇ ਤੁਸੀਂ ਦੇਖੇ ਗਲਫਾ ਪਾਣਾ। ਜੀ ਜੀ। ਉਹਨੂੰ ਮਤਲਬ ਅੱਜ ਕੱਲ੍ਹ ਬੰਨ ਲੈਣਾ, ਹਾਂ। ਉਹ ਵਿੱਚ ਸੁੱਟਣਾ। ਅੱਛਾ ਉਹ ਇੱਕ ਸਾਈਡ ਨੂੰ ਫਿਰ ਥੋੜ੍ਹਾ ਡੁੱਬ ਜਾਣਾ, ਉਹ ਆਸਤੇ 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 ਭਰਿਆ ਜਾਣਾ। ਅੱਛਾ, ਫਿਰ ਆਸਤੇ ਨਾਲ ਹੀ ਬਾਤਾਂ ਖਿੱਚਣਾ ਸੀ। ਯਾਨੀ ਕਿ ਉਹ ਅਮਾ ਤੁਹਾਡਾ ਕਹਿੰਦਾ ਮਤਲਬ ਹੈ ਕਿ ਆਪਣਾ ਆਪਣਾ ਘੜਾ ਵਿੱਚ ਸੁੱਟਦੇ ਰਹਿੰਦੇ ਖੂਹ ਦੇ? ਅੱਛਾ ਅੱਛਾ ਅੱਛਾ, ਠੀਕ ਹੈ। ਤੇ ਜਿਹੜੇ ਘਰ ਤੁਸੀਂ ਕੱਪੜੇ ਧੋਂਦੇ ਰਹੇ ਹੋ ਜਾਂ ਬਰਤਨ ਧੋਂਦੇ ਰਹੇ ਹੋ, ਉਹ ਕਿੱਥੇ ਧੋਂਦੇ ਰਹੇ ਹੋ? ਘਰ ਪਾਣੀ ਲਿਆ ਕੇ ਉੱਥੋਂ ਪਾਣੀ ਲਿਆ ਕੇ? ਖੂਹ ਤੇ ਧੋ ਲੈਣੇ ਕੱਪੜੇ। ਨਹਾਣਾ ਧੋਣਾ ਸਾਰਾ ਉੱਥੋਂ ਹੀ ਪਾਣੀ ਲਿਆ ਕੇ? ਬਸੰਤ ਜੀ ਵੀ ਧੋ ਲੈਂਦੇ ਹਨ ਲੀੜੇ, ਲੀੜਿਆਂ ਦਾ ਨਹੀਂ ਸਾਨੂੰ। ਬਸੰਤ 'ਚ ਵੀ ਧੋ ਲੈਂਦੇ ਰਹੇ? ਹਾਂ, ਲਾਗੇ ਠੀਕ ਹੈ। ਤੇ ਮਾਂ ਕਿਹੜੀ ਕਿਹੜੀ ਫਸਲ ਹੁੰਦੀ ਰਹੀ ਉਦੋਂ ਉੱਥੇ? ਫਸਲ ਜੀ ਜੀ?
ਫਸਲ ਕਣਕ ਜਵਾਰ ਬਾਜਰਾ। ਅੱਛਾ, ਮੁੰਜੀ ਨਹੀਂ ਹੁੰਦੀ ਰੀ? ਨਹੀਂ ਮੁੰਜੀ ਨਹੀਂ ਹੁੰਦੀ ਸਾਡੇ ਪਿੰਡ। ਤੇ ਬਾਪੂ ਤੁਹਾਡੇ ਜਿਹੜੇ ਹਨ ਵਾਲ ਸਾਹਿਬ, ਉਹ ਕਿੰਨੀਆਂ ਜੋਗਾਂ ਰੱਖੀ ਦਾ ਉਹਨਾਂ ਨੇ? ਇੱਕੋ ਹੀ ਰੱਖੀ ਵੀ। ਇੱਕ ਹੀ ਜੋਗ ਸੀ। ਹਾਂ। ਤੇ ਜ਼ਮੀਨ ਕਿੰਨੀ ਕੁ ਸੀ ਬਾਪੂ ਦੀ? ਕੀ ਉਹ ਜ਼ਮੀਨ ਕਿੰਨੀ ਜ਼ਮੀਨ ਦਾ ਨਹੀਂ ਮੈਨੂੰ ਪਤਾ, ਮੈਂ ਨਹੀਂ ਕੀ ਸਾਂ ਟੱਗਿਆਂ ਦੇ ਰੰਗ ਯਾਦ ਨੇ? ਕਿਹੋ ਜਿਹੇ ਟੱਗੇ ਰੱਖੇ ਦੇ? ਟੱਗੇ ਬਥੇਰੇ ਬਦਲਾਉਂਦੇ ਨੇ, ਉਹ ਨਹੀਂ ਯਾਦ। ਕੋਈ ਐਸੇ ਜਿਹੜੇ ਯਾਦ ਅਜੇ ਤੱਕ ਯਾਦ ਹੋਣ? ਉਹ ਨਹੀਂ ਯਾਦ ਸਾਨੂੰ। ਤੇ ਕੋਈ ਮੱਝ ਵੀ ਰੱਖੀ ਦੀ ਸੀ ਬਾਪੂ ਨੇ ਉੱਥੇ? ਹਾਂ। ਹੋਰ ਕੀ ਕੀ ਡੰਗਰ ਰੱਖੇ ਦੇ ਹਨ? ਇਹੋ ਨਿੱਕੇ ਨਿੱਕੇ ਬਿਸਰੂਟ ਵੀ ਸਾੜ ਗਾਈਆਂ ਮਈਆਂ ਦੇ ਮਗਰ। ਅੱਛਾ, ਤੇ ਪਿੰਡ ਵਿੱਚ ਦੁਕਾਨ ਹੈ ਸੀ ਕੋਈ? ਨਾ ਦੁਕਾਨ ਕੋਈ ਨਹੀਂ ਸੀ? ਨਾ, ਇੱਥੋਂ ਕਰਦੇ ਹਾਂ ਸੌਦਾ ਜਾਂ ਟਾਂਡਿਓ। ਅੱਛਾ, ਇੱਥੋਂ ਭੋਈ ਤੋਂ ਆ ਕੇ ਖੜਦੇ ਰਹੇ? ਹਾਂ। ਉਸ ਟਾਈਮ ਇਹ ਭੋਈ ਵੱਡਾ ਪਿੰਡ ਸੀ? ਹਾਂ। ਅੱਛਾ, ਉਹ ਸਾਰਾ ਸੌਦਾ ਇੱਥੋਂ ਮਿਲ ਜਾਂਦਾ ਰਿਹਾ ਉੱਥੋਂ? ਆਹੋ। ਅੱਛਾ, ਤੇ ਜਿਹੜਾ ਤੁਹਾਡਾ ਸ਼ਾਦੀ ਵਿਆਹ ਦਾ ਲੀੜਾ ਟੱਪਾ ਹੁੰਦਾ ਰਿਹਾ, ਜੋ ਤੁਸੀਂ ਲੀੜਾ ਪੱਤਾ ਖਰੀਦਣਾ ਜੋ ਵੀ, ਉਹ ਕਿੱਥੋਂ ਖਰੀਦਦੇ ਰਹੇ ਹੋ? ਦਰਮਾਨ। ਅੱਛਾ, ਦਰਬਾਰ ਤੋਂ ਲੈ ਕੇ ਆਉਂਦੇ ਰਹੇ ਹੋ? ਹਾਂ। ਠੀਕ ਹੈ। ਤੇ ਅਮਾ ਮਸਜਿਦ ਆਹੀ ਪਿੰਡ 'ਚ ਕੋਈ? ਆਹੋ, ਤੇ ਕੱਚੀ ਸੀ। ਕੱਚੀ ਮਸਜਿਦ ਸੀ। ਹੂੰ। ਤੇ ਉਹਦਾ ਮੌਲਵੀ ਜਿਹੜੇ ਸਾਹਿਬ ਜਿਹੜੇ ਹਨ, ਉਹਦਾ ਕੋਈ ਨਾਂ ਯਾਦ ਹੈ? ਨਾ। ਮੌਲਵੀ ਦਾ ਨਾਂ ਯਾਦ ਨਹੀਂ? ਨਹੀਂ। ਤੇ ਤੁਹਾਡਾ ਘਰ ਜਿਹੜਾ ਪਿੰਡ ਵਿੱਚ ਕਿਹੜੇ ਪਾਸੇ ਸੀ? ਉੱਥੇ ਬੱਲੜ। ਜੀ ਜੀ ਜੀ। ਉਹ ਸਾਡਾ ਇੱਧਰ ਨੂੰ ਲੈਂਦੇ ਨੇ ਮੂੰਹ ਸੀ ਮਕਾਨ ਦਾ। ਅੱਛਾ, ਨਹੀਂ ਪਿੰਡ ਦੇ ਕਿਹੜੇ ਪਾਸੇ? ਪਿੰਡ ਦੇ ਵਿੱਚ ਗਈ। ਵਿਸ਼ਕਾਰ ਜੀ। ਹਾਂ। ਤੇ ਅਗਰ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਮੇਰਾ ਬਾਂਹ ਫੜ ਕੇ ਤੇ ਮੈਨੂੰ ਆਪਣੇ ਪਿੰਡ ਲੈ ਕੇ ਜਾਓ, ਤੁਹਾਨੂੰ ਰਸਤਾ ਯਾਦ ਹੈ, ਚੱਲ ਜਾਓਗੇ? ਆਹ ਇੱਥੇ ਹੀ। ਨਜ਼ਦੀਕ ਹੀ। ਅੱਛਾ, ਤੇ ਜਦੋਂ ਉਹ ਇਹਨੂੰ ਬਣਾ ਕਬਜ਼ਾ ਹੋਇਆ, ਉੱਥੇ ਜਾਣਦੇ ਨੇ ਸਾਨੂੰ। ਨਹੀਂ, ਹੁਣ ਤੇ ਮੈਂ ਨਹੀਂ ਜਾਣ ਦਿੰਦੇ, ਲੇਕਿਨ ਰਸਤਾ ਯਾਦ ਹੈ ਨਾ ਸਾਰਾ? ਹਾਂ। ਅੱਛਾ ਅਮਾ, ਜਦੋਂ ਤੁਹਾਨੂੰ ਕਿੱਸਾ ਪਤਾ ਚੱਲਾ ਸੀ ਕਿ ਇੱਥੋਂ ਅਸੀਂ ਹੁਣ ਤੁਰ ਜਾਣਾ, ਪਾਕਿਸਤਾਨ ਇੱਕ ਬਣ ਗਿਆ, ਇੱਕ ਇੰਡੀਆ ਬਣ ਗਿਆ, ਤੇ ਜਰਾ ਦੱਸੋ ਕਿ ਕਿਸ ਟਾਈਮ ਤੁਸੀਂ ਉੱਥੋਂ ਆਏ ਹੋ ਇੱਧਰ ਫਿਰ? ਮਗਰ ਹਿੰਦੂ ਚੜਦੇ ਹਾਂ। ਅੱਛਾ। ਆਹੋ, ਯਾਰ ਸਾਲਾ ਸਿਆਤਰਾ ਹੁੰਦਾ ਹੁੰਦਾ ਘੋੜਿਆਂ ਤੇ ਚੜਿਆ ਦਾ। ਅੱਛਾ। ਤੇ ਉਹ ਕਰਦਾ ਰਿਹਾ ਬਾਹਰ ਸਾਨੂੰ। ਅੱਛਾ, ਤੇ ਫਿਰ ਇਹ ਵੇਲੇ ਕਿਆ ਲੋਕ ਆ ਗਏ ਨੇ ਉਸ ਵੇਲੇ। ਤੁਸੀਂ ਵੀ ਫਿਰ ਨਾਲ ਹੀ ਆ ਗਏ? ਹਾਂ। ਤੇ ਕਿੰਨੀ ਦੇਰ ਚ ਇੱਥੇ ਪਹੁੰਚੇ ਹੋ ਮਾਂ? ਇੱਥੇ ਜੀ ਜੀ। ਇੱਥੇ ਬੜੀ ਚਿਰ ਆਇਆ ਸੀ। ਹਾਂ। ਪਹਿਲੋਂ ਅਸੀਂ ਦਰਮਾਨ ਹਾਂ, ਅੱਛਾ, ਤੇ ਦਰਮਾਨ ਮੇਰੀ ਸ਼ਾਦੀ ਹੋਈ ਸੀ। ਠੀਕ ਹੈ। ਤੇ ਉੱਥੇ ਬਾਬਾ ਚੇਰੇ ਕੋਈ 5-6 ਸਾਲ। ਠੀਕ ਹੈ। ਫਿਰ ਟਾਂਡੇ ਲਾਂਟਾ ਕਰਾਈਆਂ ਤੇ ਉਹ ਉੱਥੇ ਆ ਗਏ ਫਿਰ। ਠੀਕ ਹੈ। ਤੇ ਮੇਰੇ ਜਿੱਥੇ ਮੈਂ ਬੋਈ ਦੀ ਹਾਂ ਉੱਥੇ ਟਿੱਬਾ ਸੀ ਉਹ। ਤਾਰਾਪੁਰ ਟਿੱਬਾ? ਹਾਂ। ਅੱਛਾ। ਤੇ ਅਸੀਂ ਉੱਥੇ ਉਹ ਰਹਿੰਦੇ ਸਾਂ ਟਿੱਬੇ। ਅੱਛਾ ਅਮਾ, ਉੱਥੇ ਜਿਹੜਾ ਤੁਹਾਡਾ ਪੁਰਾਣਾ ਪਿੰਡ ਸੀ ਬੱਲੜ, ਹਾਂ। ਉਹਦੇ ਵਿੱਚ ਕਿੰਨੀਆਂ ਕੌਮਾਂ ਬਾਸ ਸਨ? ਉਹਦੇ ਚ ਕੋਈ ਨਹੀਂ ਸੀ। ਸਿਰਫ ਮੁਸਲਮਾਨ ਸਨ? ਮੁਸਲਮਾਨ ਹਾਂ ਆਪਣੇ 18। ਗੈਰ ਮੁਸਲਮਾਨ ਦਾ ਕੋਈ ਘਰ ਨਹੀਂ ਸੀ? ਕੋਈ ਗੈਰ ਮੁਸਲਮਾਨ ਦਾ ਕੋਈ ਘਰ ਨਹੀਂ ਸੀ? ਕੋਈ ਨਹੀਂ ਸੀ। ਅੱਛਾ, ਤੇ ਪਿੰਡ ਚ ਨਾਈ ਆਏ ਸੀ ਮਾਂ? ਨਹੀਂ ਚੀਜ਼ਾਂ ਹੁੰਦੇ ਰਹੇ, ਲਾਗੇ ਚੀਜ਼ਾਂ ਸੀ। ਅੱਛਾ, ਜਵਾਲ ਲੱਗੇ ਸੀ। ਠੀਕ ਹੈ। ਤੇ ਕਦੇ ਮਾਂ ਤੁਹਾਨੂੰ ਮੌਕਾ ਮਿਲਿਆ ਆਪਣੇ ਬਾਪੂ ਨਾਲ ਕਿਤੇ ਇੱਧਰ ਅੱਗੇ ਪਿੱਛੇ ਕਿਸੇ ਜਾਣ ਦਾ, ਕਿਸੇ ਸਾਂਬੇ ਜਾਣ ਦਾ, ਜੰਮੂ ਜਾਣ ਦਾ? ਉਹ ਜਦੋਂ ਰਿਆਸਤ ਵਿੱਚ ਹਾਂ। ਜੀ ਜੀ ਜੀ। ਹਾਂ, ਨਹੀਂ ਅਸੀਂ ਨਹੀਂ ਜਾਂਦੇ ਹੁੰਦੇ। ਤੇ ਉਹ ਸਾਡਾ ਲਿਆਉਂਦਾ ਸੀ ਸਾਰਾ ਪਰਮਿਟ ਬਣੇ ਦੇ ਹੁੰਦੇ ਹਨ ਲੋਕਾਂ ਦੇ। ਅੱਛਾ। ਹਰ ਸ਼ਹਿਰ ਉਹ ਪਰਮਿਟਾਂ ਦੇ ਥੋੜੀ ਸੀ। ਅੱਛਾ, ਸਾਂਭਿਓ ਐ ਸਾਂਭਿਓ। ਸਾਂਬਿਓ। ਅੱਛਾ, ਕੋਈ ਪਿੰਡ ਵਿੱਚ ਬਾਗ ਹੈ ਸੀ? ਨਹੀਂ। ਕੋਈ ਬਾਗ ਨਹੀਂ ਸੀ? ਨਾ। ਉਸ ਆਪਣੇ ਘਰਾਂ 'ਚ ਲੋਕਾਂ ਨੇ ਪੈਰੀਆਂ ਪੁਣੀਆਂ ਫਲ ਫਲੂਟ ਲਾਏ ਦਾ ਸੀ। ਅੱਛਾ ਅਮਾ, ਲੰਬੜਦਾਰ ਕੌਣ ਸੀ ਪਿੰਡ ਦਾ? ਯੂਸਫ ਸੀ ਨੰਬਰਦਾਰ ਪਿੰਡ ਦਾ। ਯੂਸਫ ਸੀ ਪਿੰਡ ਦਾ? ਹਾਂ, ਫੋਟ ਹੋ ਗਿਆ। ਅੱਛਾ, ਫਿਰ ਸਾਰਾ ਪਿੰਡ ਉੱਠ ਕੇ ਇੱਥੇ ਆ ਗਏ ਜਾਂ ਮੁਖਤਲਿਫ ਪਿੰਡਾਂ ਵਿੱਚ ਚਲਾ ਗਏ? ਕਈਆਂ ਸਾਰੇ ਗਏ ਨੇ। ਅੱਛਾ। ਇੱਥੇ ਸਾਡਾ ਇੱਕ ਘਰ ਹੈ ਤੇ 2-3 ਉਹ ਸਲਾਰੀਆਂ ਦੇ, ਬਾਕੀ ਦੇ ਗੁੱਜਰ ਨੇ। ਅੱਛਾ, ਆਪਣਾ ਵਾ ਰਾਜਪੂਤ ਹੋ ਤੁਸੀਂ? ਹਾਂ, ਮਨਾਸ। ਰਾਜਪੂਤ ਮਨਾਸ ਹੋ? ਅੱਛਾ ਅੱਛਾ। ਤੇ ਮੈਂ ਕਦੇ ਵਿਸਾਖੀ ਹੁੰਦੀ ਦੇਖੀ ਆ ਕਿ ਕਿੱਸਾ ਮਨਾਉਂਦੇ ਰਹੇ ਉੱਥੇ ਵਿਸਾਖੀ? ਨਾ, ਅਸਾਂ ਨਹੀਂ ਦੇਖੀ, ਅਸੀਂ ਛੋਟੀਆਂ। ਤੇ ਜਦੋਂ ਮੈਂ ਛੋਟੇ ਹੋ ਕਦੇ ਬਾਬੇ ਚੰਮ ਲਾਲ ਦੇ ਮੇਲਾ ਦੇਖਿਆ ਕਦੇ ਪਹਿਲੇ? ਉਹ ਵੀ ਨਹੀਂ ਦੇਖਿਆ? ਰਿਆਸਤ ਵਿੱਚ ਨਹੀਂ ਦੇਖਿਆ, ਹੁਣ ਇੱਕ ਦੋ ਵਾਰ ਤੇ ਗਏ। ਹੋਰ ਪਿੰਡ ਵਿੱਚ ਕੋਈ ਲਾਗੇ ਮੇਲਾ ਹੁੰਦਾ ਸੀ ਕੋਈ ਮਾਂ? ਨਾ ਕਿਸੇ ਪਿੰਡ ਮੇਲਾ ਨਹੀਂ ਹੁੰਦਾ? ਨਾ। ਤੇ ਇੱਥੇ ਆ ਕੇ ਤੁਹਾਨੂੰ ਦੱਸੋ ਕਿ ਪਹਿਲੀ ਕਿੰਨੀ ਕੁ ਲਾਟ ਹੋਈ ਦੀ ਹੈ? 7.5 ਕਿੱਲੇ। 7.5 ਕਿੱਲੇ। ਇਹ ਉਹ ਉਸੇ ਹਿਸਾਬ ਨਾਲ ਹੋਈ ਦੀ ਹੈ ਜਿਹੜੀ 12 ਕਨਾਲਾਂ ਫੀ ਜੀ ਦੇ ਹਿਸਾਬ ਨਾਲ ਮਿਲਦੀ? ਪਿੱਛੋਂ ਹਾਂਜੀ। ਪਿਛਲਾ ਨਹੀਂ ਪਤਾ ਕੀ ਹਿਸਾਬ ਤੇ ਕੀ ਨਹੀਂ। ਇੱਧਰ ਲੋਕਾਂ ਦੀਆਂ ਦੋ ਜੀਆਂ ਦੀਆਂ 7-7 ਪਈਆਂ ਪਈਆਂ। 7-7। ਉਹ ਪੁਰਾਣਾ ਵਕਤ ਚੰਗਾ ਸੀ ਜਾਂ ਇਹ ਵਕਤ ਚੰਗਾ ਹੈ? ਸਾਰੇ ਹੀ ਚੰਗੇ ਹਾਂ। ਹਾਂ, ਇਹ ਵਕਤ ਚੰਗਾ ਹੈ, ਹਰ ਸਾਰੀ ਸਹੂਲਤ ਹੈ। ਠੀਕ ਹੈ, ਬਿਲਕੁਲ ਠੀਕ ਹੈ। ਤੇ ਮੈਂ ਉਦੋਂ ਵਿਆਹ ਸ਼ਾਦੀ ਜਦੋਂ ਹੁੰਦੀ ਸੀ ਤੇ ਕਿੰਨੇ ਕੁ ਦਿਨ ਪਹਿਲੇ ਉੱਥੇ ਉਹਨਾਂ ਘਰ ਵਿੱਚ ਗਾਣਾ ਗੁਣਾ ਬੀਬੀਆਂ ਸ਼ੁਰੂ ਕਰ ਦਿੰਦੀਆਂ? ਆਪਣੀ ਮਰਜ਼ੀ ਨਾਲ, ਭਾਵੇਂ 5 ਦਿਨ ਜਾਂ 6-7 ਦਿਨ ਇੰਨੇ। ਅੱਛਾ ਮਾਂ ਜੀ, ਪਿੰਡ ਵਿੱਚ ਕੋਈ ਹੈ ਸੀ ਗੇਰ ਹੈ ਸੀ ਪੱਠੇ ਕੁੱਤਣ ਵਾਲਾ? ਹਾਂ।
ਉਹ ਕਿੰਨ ਲਾਇਆ ਸੀ ਉਸ ਟਾਈਮ? ਅਸੀਂ ਇਹਨੂੰ ਲਾਇਆ ਸੀ ਕਿਸੇ 50 ਨਾਲ, ਤੇ ਹੋਰ ਬਿਰਲੇ ਬਿਰਲੇ ਲੋਕਾਂ ਨੇ ਲਾਇਆ ਸੀ। ਅਸੀਂ ਅੱਛਾ। ਦੋ ਘਰਾਂ ਨੇ ਇੱਕ ਇੱਕ ਲਾਇਆ ਸੀ। ਅੱਛਾ, ਤੇ ਟੋਕਾ ਮਸ਼ੀਨ ਹੈ ਕਿਸੇ ਕੋਲ? ਹਾਂ, ਉਹ ਕਿੰਨ ਲਵਾਈ ਦੀ ਸੀ ਉਸ ਟਾਈਮ? ਅੱਛਾ ਨਾ ਲਾਈ ਸੀ। ਅੱਛਾ, ਤੇ ਸਾਈਕਲ ਹੈ ਸੀ ਮੈਂ ਪਿੰਡ ਕਿਸੇ ਨਾ, ਕੋਲ? ਕੋਈ ਸ਼ਕਲ ਤੇ ਨਹੀਂ। ਗੱਡੇ ਕਿੰਨੇ ਕੁ ਹਨ? ਗੱਡਾ ਹੀ ਇੱਕ ਸੀ 50 ਦਾ। ਉਹ ਤੁਹਾਡਾ ਸੀ? ਹਾਂ। ਠੀਕ ਹੈ, ਠੀਕ ਆ ਮਾਂ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਅਸੀਂ ਦੁਆ ਕਰਾਂਗੇ ਕਿ ਅੱਲਾਹ ਪਾਕ ਤੁਹਾਨੂੰ ਇੰਨੀ ਉਮਰ ਦੇ ਵਿੱਚ ਸਿਹਤਮੰਦ ਰੱਖੇਦਾ। ਤੁਸੀਂ ਸਾਡੇ ਨਾਲ ਬਿਹਤਰੀਨ ਕਿਸਮ ਦੀ ਗੱਲਬਾਤ ਕਰ ਰਹੇ ਹੋ, ਤੇ ਸਾਨੂੰ ਤੁਸੀਂ ਉਹ ਗੱਲਾਂ ਦੱਸੀਆਂ ਨੇ ਜਿਹੜੀਆਂ ਸਾਨੂੰ ਨਹੀਂ ਸੀ ਪਤਾ। ਤੇ ਅਸੀਂ ਦੁਆ ਕਰਾਂਗੇ ਅੱਲਾਹ ਪਾਕ ਅੱਗੇ ਕਿ ਅੱਲਾਹ ਪਾਕ ਤੁਹਾਨੂੰ ਸਿਹਤਮੰਦ ਰੱਖੇ, ਆਪਣੇ ਹਿਫਜ਼ ਮਾਨ ਚ ਰੱਖੇ। ਬਹੁਤ ਮਿਹਰਬਾਨੀ ਹੈ ਮਾਂ ਜੀ, ਅਸਲਾਮ ਵਾਲੇਕੁਮ।